40-45 ਲੋਕ ਉਸ ਸਮੇਂ ਜਿਹੜੇ ਆ ਉਹ ਜੰਗਲਾਂ ਦੇ ਵਿੱਚ ਗਏ ਹੋਏ ਸੀ ਜੀ, ਘਰ-ਬਾਰ ਛੱਡ ਕੇ। ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਉਹਨਾਂ ਨੂੰ ਵਾਪਸ ਬੁਲਾਇਆ, ਉਹਨਾਂ ਦੇ ਝੂਠੇ ਕੇਸ ਜਿਹੜੇ ਸੀ ਉਹ ਵੀ ਖਤਮ ਕਰਵਾਏ। ਉਹਨਾਂ ਦੇ ਉੱਤੇ ਜ਼ੁਲਮ ਦੀ ਜਦੋਂ ਗੱਲ ਆਉਂਦੀ ਹੈ, ਕੋਈ ਲੀਡਰ, ਕੋਈ ਅਕਾਲ ਤਖਤ ਸਾਹਿਬ, ਮਾਫ ਕਰਨਾ, ਜਥੇਦਾਰ, ਐਸਜੀਪੀਸੀ ਕਦੀ ਨਹੀਂ ਪਹੁੰਚਦੇ। ਤੁਸੀਂ ਪਹੁੰਚੋ, ਕੀ ਤੁਹਾਡੇ ਕੋਲ ਸ਼ਿਕਾਇਤਾਂ ਆਈਆਂ ਸਨ, ਕੀ ਤੁਹਾਡੇ ਤੱਕ ਡਿਟੇਲ ਆਈ ਸੀ, ਤੇ ਤੁਸੀਂ ਕੀ ਕਰਕੇ ਆਏ ਅੱਗੇ? ਪੁਰਾਤਨ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਤੋਂ ਜੋ ਗੁਰੂ ਸਾਹਿਬ ਜੰਗਾਂ ਯੁੱਧਾਂ ਜਿਹੜੇ ਉਹਨਾਂ ਦੇ ਯੁੱਧ ਹੁੰਦੇ ਸੀ, ਤੇ ਉਹਦੇ 'ਚ ਜਿਹੜੇ ਸ਼ਸਤਰ ਜਿਹੜੇ ਸੀ ਇਹ ਸਾਰੇ ਸ਼ਿਕਲੀਗਰ ਜਿਹੜੇ ਲੋਕ ਸੀ, ਸਿੱਖ ਸੀ, ਉਹ ਤਿਆਰ ਕਰਦੇ ਸੀ। ਫਿਰ ਸਮਾਂ ਬਦਲਦਿਆ ਗਿਆ, ਹੌਲੀ ਹੌਲੀ ਉਹ ਪਿਸਟਲ ਰਿਵਾਲਵਰਾਂ ਤੱਕ ਦੀ ਗੱਲ ਆ ਗਈ, ਤੇ ਉਹ ਵੀ ਉਹਨਾਂ ਨੇ ਬਣਾਉਣੇ ਸ਼ੁਰੂ ਕੀਤੇ। ਸ਼ਿਕਾਇਤਕਰਤਾ ਵੀ ਹੁੰਦੇ ਆ ਜਿਹਨਾਂ ਨੇ ਸ਼ਿਕਾਇਤ ਕਰਦੇ ਆ ਪ੍ਰਸ਼ਾਸਨ ਦੇ ਕੋਲ, ਪੁਲਿਸ ਦੇ ਕੋਲ, ਕਿ ਜੀ ਇਹ ਨਜਾਇਜ਼ ਹਥਿਆਰ ਬਣਾ ਰਹੇ ਆ ਜਾਂ ਨਜਾਇਜ਼ ਹਥਿਆਰ ਵੇਚ ਰਹੇ ਆ। ਤੇ ਉਹ ਫਿਰ ਜਦੋਂ ਫੜੇ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਪੁਲਿਸ ਹੈ ਉਹ ਉਹਨਾਂ ਦੇ ਉੱਤੇ ਮੁਕੱਦਮੇ ਪਾ ਦਿੰਦੀ ਆ, ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਤੁਸੀਂ ਸ਼੍ਰੀ ਸਾਹਿਬ ਬਣਾਓ, ਤੁਸੀਂ ਕੜੇ ਬਣਾਓ, ਤੁਸੀਂ ਤਲਵਾਰਾਂ ਬਣਾਓ, ਵਰਸ਼ੇ ਬਣਾਓ, ਜਿਹੜੇ ਸਿੱਖਾਂ ਦੇ ਗੁਰਦੁਆਰਿਆਂ ਯੂਜ਼ ਹੁੰਦੇ, ਹਰ ਇੱਕ ਸਿੱਖ ਨੂੰ ਇਹਨਾਂ ਦੀ ਲੋੜ ਹੈ, ਤੇ ਤੁਸੀਂ ਉਹ ਬਣਾਓ, ਅਸੀਂ ਤੁਹਾਨੂੰ ਰੁਜ਼ਗਾਰ ਦਿੰਦੇ ਹਾਂ। ਪਰ ਉਹ ਸਮੱਸਿਆ ਹੈ ਕਿ ਉਹ ਲੋਕ ਆਪਣੇ ਘਰਾਂ ਨੂੰ ਛੱਡਣਾ ਨਹੀਂ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਦੋਂ ਵੀ ਅਸੀਂ ਸਿੱਖਾਂ ਦੀ ਗੱਲ ਕਰਦੇ ਹੈਗੇ ਹਾਂ ਤੇ ਇੱਕ ਅਲਫਾਜ਼ ਵਰਤੇ ਜਾਂਦੇ ਨੇ ਕਿ ਇੰਡੀਆ ਦੇ ਅੰਦਰ ਸਿੱਖਾਂ ਦੀ ਗਿਣਤੀ ਲਗਭਗ 1.5 ਤੋਂ 2 ਕਰੋੜ ਹੈ। ਮਗਰ ਆਪਾਂ ਪਿਛਲੇ ਕਈ ਸਾਲਾਂ 'ਚ ਦੇਖਿਆ ਹੈਗਾ ਕਿ ਇਸ ਦੇਸ਼ ਦੇ ਅੰਦਰ ਸਾਡੇ ਸਿੱਖਾਂ ਦੀ ਗਿਣਤੀ ਲਗਭਗ 11 ਤੋਂ 13 ਕਰੋੜ ਹੈ। ਔਰ ਜਿਹੜੇ ਸਿੱਖਾਂ ਦੀ ਗੱਲ ਕੀਤੀ ਜਾਂਦੀ ਹੈਗੀ ਉਹ ਹੈਗੇ ਨੇ ਸਾਡੇ ਸਿੱਖਲੀਗਰ ਸਿੱਖ, ਵਣਜਾਰੇ ਸਿੱਖ। ਉਹ ਸਿੱਖ ਜਿਨ੍ਹਾਂ ਨੂੰ ਮਾਫ ਕਰਨਾ ਸਾਡੇ ਜਥੇਦਾਰ ਨਹੀਂ ਪੁੱਛਦੇ, ਉਹ ਸਿੱਖ ਜਿਨ੍ਹਾਂ ਨੂੰ ਸਾਡੇ ਵੱਡੇ ਵੱਡੇ ਲੀਡਰ ਨਹੀਂ ਪੁੱਛਦੇ। ਆਏ ਦਿਨ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਦੇ ਪਰਿਵਾਰ ਦੀਆਂ ਵੀਡੀਓ ਵਾਇਰਲਸ ਹੁੰਦੀਆਂ ਨੇ, ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਕਦੀ ਸਿੱਖਾਂ ਨੂੰ ਮੱਧ ਪ੍ਰਦੇਸ਼ ਦੇ ਅੰਦਰ, ਖਾਸ ਕਰਕੇ MP ਦੀ ਗੱਲ ਕਰੀਏ, ਉਹਨਾਂ ਨੂੰ ਹੈਲਮਟ ਪਾਉਣ ਦੇ ਉੱਤੇ ਉਹਨਾਂ ਦੇ ਚਲਾਨ ਕਰਨ ਦੀ ਗੱਲ ਕੀਤੀ ਜਾਂਦੀ ਹੈ, ਜਾਂ ਉਹਨਾਂ ਦੇ ਢਾਬੇ ਤੋੜਨ ਦੀ ਗੱਲ ਕੀਤੀ ਜਾਂਦੀ ਹੈ, ਜਾਂ ਉਹਨਾਂ ਦੇ ਉੱਤੇ ਨਜਾਇਜ਼ ਕੇਸ ਪਾ ਦਿੱਤੇ ਜਾਂਦੇ ਨੇ ਕਿ ਅਵੈਧ ਹਥਿਆਰ ਬਣਾਉਣ ਦਾ ਕੰਮ ਕਰਦੇ ਹੈਗੇ ਨੇ। ਸਾਡੀ ਸਿੱਖ ਕੌਮ ਦੀ ਕਰੋੜਾਂ ਦੀ ਗਿਣਤੀ ਦੇ ਗਰੀਬੜੇ ਸਿੱਖ ਜਿਨ੍ਹਾਂ ਨੂੰ ਸਾਨੂੰ ਆਪਣੇ ਭਰਾ ਬਣਾ ਕੇ ਨਾਲ ਜੋੜਨਾ ਸੀ, ਮਗਰ ਇਹ ਜਿਹੇ ਸਿੱਖਾਂ ਨੂੰ ਆਦੀ ਰੇਟੀ ਕੋਈ ਨਹੀਂ ਪੁੱਛਦਾ। ਵੱਡੇ ਵੱਡੇ ਕੰਟਰੀਆਂ ਦੇ ਵੱਡੇ ਵੱਡੇ NGOs ਉੱਥੇ ਜਾ ਕੇ ਕੰਮ ਕਰਦੇ ਨੇ, ਵੀਡੀਓਜ਼ ਬਣਾਉਂਦੇ ਨੇ, ਪੈਸਾ ਕਮਾਉਂਦੇ ਨੇ, ਮਗਰ ਉਹਨਾਂ 'ਤੇ ਹੋਣ ਵਾਲੇ ਜ਼ੁਲਮ ਦੀ ਗੱਲ ਕੋਈ ਨਹੀਂ ਕਰਦਾ। ਮਗਰ ਅੱਜ ਤੋਂ ਕੁਛ ਦਿਨ ਪਹਿਲੇ, ਸਿਰਫ 1 ਜਾਂ 2 ਦਿਨ ਪਹਿਲੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਜਿਹੜਾ ਹੈਗਾ ਉੱਥੇ MP ਦੇ, ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਨੂੰ ਮਿਲਦਾ ਹੈ। ਤੇ ਉਚੇਚੇ ਤੌਰ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋਂ ਪੁੱਛਦੇ ਨੇ ਆਪਣੀ ਟੀਮ ਦੇ ਨਾਲ ਕੀ ਉਹ ਸਾਰਾ ਮਸਲਾ ਹੈਗਾ। ਸਾਡੇ ਨਾਲ ਕਾਲੋਂ ਸਾਹਿਬ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਜਗਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਗਦੀਪ ਸਿੰਘ, ਜਿਸ ਤਰੀਕੇ ਨਾਲ ਤੁਸੀਂ ਸੁਣਿਆ ਹੀ ਹੈਗਾ ਕਿ ਮੈਂ ਜਦੋਂ TV 84 ਤੋਂ ਪਹਿਲੇ ਜਿਸ ਚੈਨਲ ਸੀ, ਮੈਂ 2 ਸਾਲ ਉਨ ਏਰੀਏ 'ਚ ਕੰਮ ਕੀਤਾ ਤੇ ਬੜੇ ਮਾੜੇ ਹਾਲਾਤਾਂ 'ਚ ਨੇ, ਤੁਸੀਂ ਵੀ ਦੇਖਿਆ ਹੋਏਗਾ। ਮਗਰ ਉਹਨਾਂ ਦੇ ਉੱਤੇ ਜ਼ੁਲਮ ਦੀ ਜਦੋਂ ਗੱਲ ਆਉਂਦੀ ਹੈ, ਕੋਈ ਲੀਡਰ, ਕੋਈ ਅਕਾਲ ਤਖਤ ਸਾਹਿਬ, ਮਾਫ ਕਰਨਾ, ਜਥੇਦਾਰ, SGPC ਕਦੀ ਨਹੀਂ ਪਹੁੰਚਦੇ। ਤੁਸੀਂ ਪਹੁੰਚੋ, ਕੀ ਤੁਹਾਡੇ ਕੋਲ ਸ਼ਿਕਾਇਤਾਂ ਆਈਆਂ ਸਨ, ਕੀ ਤੁਹਾਡੇ ਤੱਕ ਡਿਟੇਲ ਆਈ ਸੀ, ਤੇ ਤੁਸੀਂ ਕੀ ਕਰਕੇ ਆਏ ਅੱਗੇ? ਦੇਖੋ, ਅਸੀਂ ਕਰੀਬ 1 ਸਾਲ ਪਹਿਲਾਂ ਵੀ ਉੱਥੇ ਗਏ ਸੀ। ਇਹ ਮੱਧ ਪ੍ਰਦੇਸ਼ ਦੇ ਵਿੱਚ ਖਰਗੋਨ ਜ਼ਿਲ੍ਹਾ ਹੈ, ਜਿੱਥੇ ਕਿ ਸਭ ਤੋਂ ਵੱਧ ਵਸੋਂ ਹੈ ਸ਼ਿਕਲੀਗਰ ਸਿੱਖ ਪਰਿਵਾਰਾਂ ਦੀ। ਤਦ ਵੀ ਸਾਡੇ ਕੋਲ ਬਹੁਤ ਸਾਰੀਆਂ ਉੱਥੋਂ ਦੀਆਂ ਸ਼ਿਕਾਇਤਾਂ ਆਈਆਂ ਸੀ, ਅਸੀਂ ਗਏ ਸੀ। ਉਸ ਵੇਲੇ ਵੀ ਅਸੀਂ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਕੇ ਆਏ ਸੀ। ਉਹਨਾਂ ਦੇ ਬਹੁਤ ਸਾਰੇ ਕੇਸ ਸੀ। 40-45 ਲੋਕ ਉਸ ਸਮੇਂ ਜਿਹੜੇ ਆ ਉਹ ਜੰਗਲਾਂ ਦੇ ਵਿੱਚ ਗਏ ਹੋਏ ਸੀ, ਘਰ-ਬਾਰ ਛੱਡ ਕੇ। ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਉਹਨਾਂ ਨੂੰ ਵਾਪਸ ਬੁਲਾਇਆ, ਉਹਨਾਂ ਦੇ ਝੂਠੇ ਕੇਸ ਜਿਹੜੇ ਸੀ ਉਹ ਵੀ ਖਤਮ ਕਰਵਾਏ। ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਆਉਂਦੀਆਂ ਰਹਿੰਦੀਆਂ ਹੈ, ਔਰ ਸਾਡੀ ਲਗਾਤਾਰ ਕੋਸ਼ਿਸ਼ ਸੀ ਕਿ ਅਸੀਂ ਇਹ ਜਿਹੜਾ ਇਸ਼ੂ ਹੈ ਇਸ ਨੂੰ ਸਿੱਧਾ ਹੀ ਉਸ ਸੂਬੇ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੇ ਨਾਲ ਗੱਲ ਕੀਤੀ ਜਾਏ, ਤਾਂ ਕਿ ਇਸ ਦਾ ਸਮੱਸਿਆ ਦਾ ਸਮਾਧਾਨ ਕੀਤਾ ਜਾਏ ਕਿ ਹੈ ਕੀ ਆ। ਜਦੋਂ ਅਸੀਂ ਉੱਥੇ ਜਾ ਕੇ ਵੀ ਦੇਖਿਆ, ਪਹਿਲੇ ਵੀ ਗਏ, ਫਿਰ ਦੁਬਾਰਾ ਗਏ, ਉੱਥੇ ਐਕਚੁਅਲੀ ਕਿਹਾ ਕਿ ਇਹ ਜਿੰਨੇ ਵੀ ਸ਼ਿਕਲੀਗਰ ਸਾਡੇ ਸਿੱਖ ਪਰਿਵਾਰ ਹੈ, ਇਹ ਲੰਬੇ ਪੁਰਾਤਨ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਤੋਂ ਜੋ ਗੁਰੂ ਸਾਹਿਬ ਜੰਗਾਂ ਯੁੱਧਾਂ ਜਿਹੜੇ ਉਹਨਾਂ ਦੇ ਯੁੱਧ ਹੁੰਦੇ ਸੀ, ਤੇ ਉਹਦੇ 'ਚ ਜਿਹੜੇ ਸ਼ਸਤਰ ਜਿਹੜੇ ਸੀ ਇਹ ਸਾਰੇ ਸ਼ਿਕਲੀਗਰ ਜਿਹੜੇ ਲੋਕ ਸੀ, ਸਿੱਖ ਸੀ, ਉਹ ਤਿਆਰ ਕਰਦੇ ਸੀ। ਤਾਂ ਤੋਂ ਫਿਰ ਉਹ ਪੀੜ੍ਹੀ ਦਰ ਪੀੜ੍ਹੀ ਜਿਹੜਾ ਹੈ ਲਗਾਤਾਰ ਉਹਨਾਂ ਦਾ ਜਿਹੜਾ ਉਹਨੂੰ ਪੇਸ਼ਾ ਬਣਾ ਲਿਆ, ਔਰ ਚੱਲਦਾ ਰਿਹਾ। ਉਹ ਆਪਣੇ ਤਲਵਾਰਾਂ, ਪਾਲੇ, ਵਰਸ਼ੇ, ਇਸ ਤਰ੍ਹਾਂ ਦੇ ਸਾਰੇ ਹਥਿਆਰ ਜਿਹੜੇ ਆ ਉਹ ਬਣਾਉਂਦੇ ਸੀ। ਫਿਰ ਸਮਾਂ ਬਦਲਦਿਆ ਗਿਆ, ਹੌਲੀ ਹੌਲੀ ਉਹ ਪਿਸਟਲ ਰਿਵਾਲਵਰਾਂ ਤੱਕ ਦੀ ਗੱਲ ਆ ਗਈ, ਤੇ ਉਹ ਵੀ ਉਹਨਾਂ ਨੇ ਬਣਾਉਣੇ ਸ਼ੁਰੂ ਕੀਤੇ। ਕਿਉਂਕਿ ਉਹਨਾਂ ਦੇ ਕੋਲ ਕੋਈ ਪਿਸਟਲ ਲਾਇਸੈਂਸ ਜਾਂ ਇਸ ਤਰ੍ਹਾਂ ਦਾ ਕੋਈ ਹਥਿਆਰ ਬਣਾਉਣ ਦੇ ਕੋਈ ਲਾਇਸੈਂਸ ਨਹੀਂ ਹੈ, ਨਾ ਹੀ ਸਟੇਟ ਵੱਲੋਂ ਇਸ ਤਰ੍ਹਾਂ ਦੇ ਕੋਈ ਲਾਇਸੈਂਸ ਦਿੱਤੇ ਜਾਂਦੇ ਆ।
ਤੇ ਉਹ ਹੁਣ ਕਿਉਂਕਿ ਸ਼ਿਕਾਇਤਕਰਤਾ ਵੀ ਹੁੰਦੇ ਆ ਜਿਹਨਾਂ ਨੇ ਸ਼ਿਕਾਇਤ ਕਰਦੇ ਆ ਪ੍ਰਸ਼ਾਸਨ ਦੇ ਕੋਲ, ਪੁਲਿਸ ਦੇ ਕੋਲ, ਕਿ ਜੀ ਇਹ ਨਜਾਇਜ਼ ਹਥਿਆਰ ਬਣਾ ਰਹੇ ਆ ਜਾਂ ਨਜਾਇਜ਼ ਹਥਿਆਰ ਵੇਚ ਰਹੇ ਆ, ਤੇ ਉਹ ਫਿਰ ਜਦੋਂ ਫੜੇ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਪੁਲਿਸ ਹੈ ਉਹ ਉਹਨਾਂ ਦੇ ਉੱਤੇ ਮੁਕੱਦਮੇ ਪਾ ਦਿੰਦੀ ਆ, ਉਹਨਾਂ ਨੂੰ ਅੰਦਰ ਕਰ ਦਿੰਦੇ ਆ, ਜਾਂ ਫਿਰ ਜਿਹੜੇ ਹੱਥ ਨਹੀਂ ਆਉਂਦੇ ਉਹ ਚਲੇ ਜਾਂਦੇ, ਜੰਗਲਾਂ 'ਚ ਚਲੇ ਜਾਂਦੇ ਆ, ਉਹ ਫਿਰ ਕਈ ਦਿਨ, ਕਈ ਮਹੀਨੇ, ਕਈ ਸਾਲ ਜੰਗਲਾਂ ਦੇ ਵਿੱਚ ਰਹਿੰਦੇ ਆ। ਤੇ ਇਸ ਤਰ੍ਹਾਂ ਦਾ ਉੱਥੇ ਜਿਹੜਾ ਸਿਸਟਮ ਜਿਹੜਾ ਉਹ ਚੱਲ ਰਿਹਾ ਸੀ। ਅਸੀਂ ਫਿਰ ਦੇਖਿਆ ਜਦੋਂ ਅਸੀਂ ਗਏ ਆ ਤੇ ਇੱਕ ਦਿਨ ਪਹਿਲਾਂ ਵੀ ਉੱਥੇ 11 ਸ਼ਿਕਲੀਗਰ ਸਿੱਖਾਂ ਨੂੰ ਜਿਹੜਾ ਉਹਨਾਂ ਨੇ ਅਰੈਸਟ ਕੀਤਾ ਸੀ। ਅਰੈਸਟ ਕਰਕੇ ਉਹਨਾਂ ਦੇ ਉੱਤੇ ਕੇਸ ਪਾਏ ਸੀ। ਜਦੋਂ ਅਸੀਂ ਇੰਟਰਵੀਨ ਕੀਤਾ, ਪਤਾ ਕੀਤਾ, ਤੇ ਉਹਨਾਂ ਦੇ ਵਿੱਚੋਂ 9 ਲੋਕ ਐਸੇ ਸੀ ਜਿਨ੍ਹਾਂ ਦਾ ਕੋਈ ਰੋਲ ਨਹੀਂ ਸੀ ਤੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਗਿਆ। ਬਾਕੀ 2 ਲੋਕ ਜਿਹੜੇ ਸੀ ਉਹਨਾਂ ਦੇ ਦੋਸ਼ੀ ਪਾਏ ਗਏ। ਇਸ ਤਰੀਕੇ ਦੇ ਨਾਲ ਇੱਕ ਤਾਂ ਇਹਨਾਂ ਦੀ ਇਹ ਸਮੱਸਿਆ ਸੀ ਕਿ ਜਿਹੜੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਪੁਲਿਸ ਦੇ ਮੁਕੱਦਮੇ ਬਣਦੇ ਆ ਸਾਰੇ। ਦੂਸਰੀ ਗੱਲ ਇਹ ਸੀ ਕਿ ਇਹਨਾਂ ਦੇ ਕੁਝ ਉੱਥੇ ਜਿਹੜੇ ਹੋਰ ਧੰਦਾ ਕਰ ਇਸ ਗੱਲ ਨੂੰ ਛੱਡ ਕੇ ਦੂਸਰੇ ਧੰਦੇ ਵੱਲੇ ਆਉਣਾ ਚਾਹੁੰਦੇ ਆ। ਕੋਈ ਢਾਬੇ ਸੀ, ਕਿਸੇ ਦਾ ਛੋਟਾ ਮੋਟਾ ਹੋਰ ਰੁਜ਼ਗਾਰ ਸੀ, ਤੇ ਉਹ ਵੀ ਜਿਹੜਾ ਸੀ ਉਹਨੂੰ ਢਾਹ ਦਿੱਤਾ ਗਿਆ, ਇਹ ਕਹਿ ਕੇ ਕਿ ਇਹ ਵੀ ਇਲੀਗਲ ਹੈ। ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਸੀ। ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਜਸਵਿੰਦਰ ਜੀ ਉਹ ਇਹ ਸੀ ਕਿ ਜਿਹੜੇ ਸਾਡੇ ਮਜ਼੍ਹਬੀ ਸਿੰਘ ਹੈ ਜਾਂ ਫਿਰ ਜਿਹੜੇ ਸ਼ਿਕਲੀਗਰ ਸਿੰਘ ਹੈ, ਉਹਨਾਂ ਦੀ ਹੋਰਨਾਂ ਸਟੇਟਾਂ ਦੇ ਵਿੱਚ ਉਹਨਾਂ ਨੂੰ SC ਦਾ ਜਿਹੜੀ ਮਾਨਤਾ ਉਹ ਪ੍ਰਾਪਤ ਹੈ, SC ਦਰਜਾ ਹੈ। ਉਹਦੇ ਨਾਲ ਕੀ ਹੁੰਦਾ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਜਾਂ ਜਿਹੜੀਆਂ ਸਰਕਾਰੀ ਮਾਈਨੋਰਟੀਜ਼ ਨੂੰ ਜਾਂ SCs ਨੂੰ, ਜਿਹੜੀ SC ਭਾਈਚਾਰੇ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਉਹਨਾਂ ਨੂੰ ਸਾਰੀਆਂ ਮਿਲਦੀਆਂ, ਲੇਕਿਨ ਇਹਨਾਂ ਨੂੰ ਕਿਉਂਕਿ SC ਦਾ ਉੱਥੇ ਮਾਨਤਾ ਨਹੀਂ ਹੈ, ਇਸ ਕਰਕੇ ਜਿਹੜੀ ਸਰਕਾਰ ਦੀ ਜਿਹੜੀ SC ਭਾਈਚਾਰੇ ਨੂੰ ਜਿਹੜੀ ਸਹੂਲਤਾਂ ਉਹ ਨਹੀਂ ਮਿਲਦੀਆਂ, ਜਿਹੜੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਰਿਜ਼ਰਵ ਕੈਟੇਗਰੀ 'ਚ ਹੋਣੀਆਂ ਉਹ ਨਹੀਂ ਮਿਲਦੀਆਂ। ਸੋ ਉਹ ਵੀ ਇੱਕ ਬੜਾ ਵੱਡਾ ਮਸਲਾ ਸੀ। ਅਸੀਂ ਉਸ ਮਸਲੇ ਨੂੰ ਵੀ ਲੈ ਕੇ ਜਾਣਾ ਸੀ। ਇੱਕ ਭੋਪਾਲ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ, ਉੱਥੇ ਉਹ ਗੁਰਦੁਆਰਾ ਸਾਹਿਬ ਦੀ ਵੀ ਇੱਕ ਜਿਹੜੀ ਜ਼ਮੀਨ ਹੈ, ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਹੈ ਉਹ, ਤੇ ਉੱਥੇ ਦੀ ਜਿਹੜੀ ਕਾਗਜ਼ਾਤ ਜਿਹੜੇ ਆ ਉਹ ਕਮੇਟੀ ਦੇ ਕੋਲ ਕੋਈ ਨਹੀਂ ਸੀ, ਉਹ ਵੀ ਇਸ਼ੂ ਸੀ, ਉਹ ਵੀ ਸਰਕਾਰ ਨਾਲ ਅਸੀਂ ਗੱਲਬਾਤ ਕਰਨੀ ਸੀ। ਤੇ ਇਸ ਤਰ੍ਹਾਂ ਦੇ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਕੱਲ੍ਹ CM ਸਾਹਿਬ ਨੂੰ ਮਿਲੇ ਹਾਂ। CM ਸਾਹਿਬ ਨੂੰ ਅਸੀਂ ਸਾਰੇ ਡਿਟੇਲ ਦੇ ਵਿੱਚ ਸਾਰੀ ਗੱਲ ਦੱਸੀ ਆ, ਇਹਨਾਂ ਦੀ ਇਤਿਹਾਸ ਵੀ ਦੱਸਿਆ ਵੀ ਸਿੱਖਾਂ ਨੇ ਮੁਗਲਾਂ ਦੇ ਖਿਲਾਫ ਜਿਹੜਾ ਲੜਾਈ ਜਿਹੜੀ ਸਿੱਖਾਂ ਨੇ ਲੜੀ ਉਸ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ, ਇਹਨਾਂ ਨੇ ਹਥਿਆਰ ਬਣਾਏ ਤਾਂ ਹੀ ਦੇਸ਼ ਨੂੰ ਆਜ਼ਾਦੀ ਮਿਲੀ ਆ। ਸੋ ਇਹ ਸਾਰੀ ਗੱਲ ਵੀ ਅਸੀਂ ਦੱਸੀ। ਫਿਰ ਜੋ ਇਹਨਾਂ ਦਾ ਯੋਗਦਾਨ ਉਸ ਤੋਂ ਬਾਅਦ ਵੀ ਰਿਹਾ ਦੇਸ਼ ਨੂੰ, ਉਹ ਵੀ ਅਸੀਂ ਸਾਰੀ ਗੱਲ ਦੱਸੀ। ਹੋਰ ਜਿੰਨੀਆਂ ਵੀ ਮੈਂ ਤੁਹਾਨੂੰ ਸਮੱਸਿਆਵਾਂ ਗਿਣਾਈਆਂ ਇਹਨਾਂ ਦੀਆਂ, ਉਹ ਸਾਰੀਆਂ ਅਸੀਂ CM ਸਾਹਿਬ ਦੇ ਕੋਲ ਵੱਖਰੀ ਰਿਪਰੈਜ਼ੈਂਟੇਸ਼ਨ ਦੇ ਰੂਪ ਵਿੱਚ ਰੱਖੀਆਂ ਸੀ। ਉਹ ਸਾਰੀਆਂ ਹੀ ਉਹਨਾਂ ਨੇ ਸਾਡੇ ਬੈਠਿਆਂ ਹੀ ਚੀਫ ਸੈਕਟਰੀ ਨੂੰ ਮਾਰਕ ਕਰਕੇ ਉਹਦੀ ਰਿਪੋਰਟ ਮੰਗਾਈ ਆ, ਤੇ ਉਹਨਾਂ ਨੇ ਸਾਨੂੰ ਕਿਹਾ ਕਿ ਵੀ ਅਸੀਂ ਬਹੁਤ ਜਲਦੀ ਜਿਵੇਂ ਰਿਪੋਰਟ ਸਾਡੇ ਕੋਲ ਆਏਗੀ ਅਸੀਂ ਇਸ ਦੇ ਉੱਤੇ ਤੁਰੰਤ ਕਾਰਵਾਈ ਕਰਕੇ ਅਗਲੀ ਮੀਟਿੰਗ ਵਾਸਤੇ ਸਾਨੂੰ ਬੁਲਾਉਣਗੇ ਜਾਂ ਅਸੀਂ ਆਪ ਇਹਦਾ ਫੋਲੋ ਅਪ ਕਰਾਂਗੇ, ਤੇ ਜਿਹੜੀ ਸਮੱਸਿਆ ਜਾਇਜ਼ ਹੈ ਉਹ ਜਿਹੜੀ ਆ ਜ਼ਰੂਰ ਹੱਲ ਕੀਤੀ ਜਾਏਗੀ। ਜਗਦੀਪ ਸਿੰਘ ਜੀ, ਤੁਸੀਂ ਗੱਲਾਂ ਕੀਤੀਆਂ, ਬਹੁਤ ਵਧੀਆ ਗੱਲਾਂ। ਇਹ ਸਾਰੀਆਂ ਮੁਸੀਬਤਾਂ ਦੇ ਉੱਤੇ ਤੁਸੀਂ ਵਰਕ ਕਰ ਰਹੇ ਹੋ, ਮਗਰ ਅਗਰ ਪਿਛੋਕੜ ਵੱਲ ਜਾ ਕੇ ਦੇਖਦੇ ਹਾਂ, ਸਾਡੀ ਸੋ ਕਾਲਡ ਪੰਥਕ ਲੀਡਰਸ਼ਿਪ ਹੈ, ਮੈਂ ਨਾਮ ਲੈ ਕੇ ਕਹਿਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਂ ਹੋਰ ਪੰਜਾਬ ਦੀ ਵੱਡੀ ਜਥੇਬੰਦੀਆਂ ਜਿਹੜੀਆਂ ਮਾਫ਼ ਕਰਨਾ ਖਾਲਿਸਤਾਨ ਦੀਆਂ ਗੱਲਾਂ ਕਰਦੀਆਂ ਨੇ, ਸਿੱਖ ਰਾਜ ਦੀਆਂ ਗੱਲਾਂ ਕਰਦੀਆਂ ਨੇ, ਸਿੱਖਾਂ ਨੂੰ ਜੋੜਨ ਦੀਆਂ ਗੱਲਾਂ ਕਰਦੀਆਂ ਨੇ, ਅੰਮ੍ਰਿਤ ਸੰਚਾਰ ਦੀ ਗੱਲਾਂ ਕਰਦੀਆਂ ਨੇ। ਇੰਡੀਆ ਦੇ ਅੰਦਰ ਕਰੋੜਾਂ ਦੀ ਗਿਣਤੀ ਹੈ ਸ਼ਿਕਲੀਗਰ ਸਿੱਖਾਂ ਦੀ, ਮਗਰ ਅਫਸੋਸ ਕਿਉਂਕਿ ਉਹ ਗਰੀਬ ਸਿੱਖ ਨੇ, ਇਸ ਕਰਕੇ ਕੋਈ ਉਹਨਾਂ ਨੂੰ ਬਾਹਰ ਨਹੀਂ ਫੜਦਾ। ਤੁਹਾਨੂੰ ਲੱਗਦਾ ਨਹੀਂ ਕਿ ਸਾਡੀ ਕੌਮ ਦਾ ਸਭ ਤੋਂ ਪਹਿਲਾ ਟੀਚਾ ਇਹ ਹੋਣਾ ਚਾਹੀਦਾ ਕਿ ਇਹਨਾਂ ਨੂੰ ਆਪਾਂ ਮੇਨ ਸਟਰੀਮ ਨਾਲ ਜੋੜੀਏ, ਅੰਮ੍ਰਿਤ ਦੀ ਦਾਤ ਨਾਲ ਜੋੜੀਏ, ਔਰ ਆਪਾਂ ਨੂੰ ਬੇਸ਼ੱਕ ਦਿੱਲੀ ਦੀ ਗੱਲ ਕਰੀਏ, ਇਹਨਾਂ ਨੂੰ ਰੋਜ਼ਗਾਰ ਦੇ ਸਕੀਏ। ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਸਮੇਂ 'ਚ ਧਰਮ ਪ੍ਰਚਾਰ ਦਾ ਕੰਮ ਜਿਵੇਂ ਤੁਸੀਂ ਪੰਜਾਬ 'ਚ ਕੀਤਾ ਹੈ, ਕਿ ਇਹਨਾਂ ਇਲਾਕਿਆਂ 'ਚ ਵੀ ਕੀਤਾ ਜਾਏਗਾ? ਜੀ ਬਿਲਕੁਲ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਆਪਣੇ ਜਿਹੜੇ ਭੁੱਲੇ ਵਿਸਰੇ ਸਾਡੀ ਕੌਮ ਦੇ ਜਿਹੜੇ ਲੋਕ ਹੈ ਉਹਨਾਂ ਦੀ ਬਾਂਹ ਫੜੀਏ। ਪਿੱਛੇ ਤੁਸੀਂ ਦੇਖਿਆ ਭਾਈ ਲੱਖੀ ਸ਼ਾਹ ਵਣਜਾਰਾ ਦਾ ਅਸੀਂ ਸਮਾਗਮ ਕੀਤਾ, ਔਰ ਇੰਨਾ ਵੱਡਾ ਵਣਜਾਰਾ ਭਾਈਚਾਰਾ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਆ, ਸਿੱਖ ਧਰਮ ਨਾਲ ਜੁੜਨਾ ਚਾਹੁੰਦੇ ਆ। ਜਦੋਂ ਅਸੀਂ ਇਹ ਗੱਲ ਕੀਤੀ 14 ਕਰੋੜ ਵਣਜਾਰਾ ਸਮਾਜ ਜਿਹੜਾ ਸਾਡੇ ਸਿੱਖੀ ਦੇ ਨਾਲ ਜੁੜਨਾ ਚਾਹੁੰਦਾ ਹੈ, ਲੇਕਿਨ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਕੁਝ ਇੱਕ ਸਿਆਸੀ ਜਿਨ੍ਹਾਂ ਨੂੰ ਸੰਗਤ ਨੇ ਨਕਾਰ ਦਿੱਤਾ ਹੈ, ਜਿਹੜੇ ਕਿਨਾਰੇ 'ਤੇ ਬੈਠੇ ਹੋਏ ਆ, ਰਾਜਨੀਤੀ ਦੇ ਕਿਨਾਰੇ 'ਤੇ ਬੈਠੇ ਆ, ਉਹ ਲੋਕ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਰੱਜ ਕੇ ਪ੍ਰਚਾਰ ਕੀਤਾ, ਜੀ ਇੰਝ ਹੋ ਗਿਆ, ਜੀ ਇੰਝ ਹੋ ਗਿਆ। ਲੇਕਿਨ ਸੱਚਾਈ ਇਹ ਹੈ ਕਿ ਉਹਨਾਂ ਨੇ ਆਪ ਨਹੀਂ ਕੀਤਾ ਕੁਝ, ਲੇਕਿਨ ਜੋ ਸਾਡੇ ਪ੍ਰਬੰਧਕ, ਸਾਡੀ ਕਮੇਟੀ ਜੋ ਕੁਝ ਕਰਨਾ ਚਾਹ ਰਹੀ ਹੈ ਉਸ ਦੀਆਂ ਲੱਤਾਂ ਖਿੱਚਣ ਤੋਂ ਬਾਜ਼ ਨਹੀਂ ਆਉਂਦੇ। ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦਾ ਸਵਾਲ ਹੈ, ਸ਼੍ਰੋਮਣੀ ਕਮੇਟੀ ਦੇ ਕੋਲ 1000 ਕਰੋੜ ਤੋਂ ਵੱਧ ਦਾ ਬਜਟ ਹੈ, ਔਰ ਵੱਡੀ ਮਾਤਰਾ ਦੇ ਵਿੱਚ ਉਸ ਦੇ ਵਿੱਚੋਂ ਧਰਮ ਪ੍ਰਚਾਰ ਦੇ ਉੱਤੇ ਉਹ ਬਜਟ ਦਾ ਜਿਹੜਾ ਰੱਖਦੇ ਆ। ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਧਰਮ ਪ੍ਰਚਾਰ ਕਿੱਥੇ ਹੁੰਦਾ ਹੈ।
ਜੇ ਪੰਜਾਬ ਦੀ ਗੱਲ ਕਰੀਏ ਤੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ, ਜਿਹੜੇ ਉਹ ਕ੍ਰਿਸਚੀਅਨ ਬਣ ਰਹੇ ਆ। ਜੇ ਅਸੀਂ ਬਾਕੀ ਸਟੇਟਾਂ ਦੇ ਵਿੱਚ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਕਿਤੇ ਨਜ਼ਰ ਹੀ ਨਹੀਂ ਆਉਂਦੀ। ਉਹ ਧਰਮ ਪ੍ਰਚਾਰ ਕਿੱਥੇ ਕਰ ਰਹੇ ਆ, ਕਿਵੇਂ ਕਰ ਰਹੇ ਆ, ਇਹ ਸਾਡੀ ਸਮਝ ਤੋਂ ਬਾਹਰ ਹੈ। ਪਰ ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨਿਭਾਉਂਦੀ ਆ। ਅਸੀਂ ਹਰ ਇੱਕ ਇਸ਼ੂ ਦੇ ਉੱਤੇ ਗੱਲ ਕਰਦੇ ਆ। ਹਰ ਇੱਕ ਦੇਸ਼ ਭਰ ਦੇ ਜਾਂ ਵਿਦੇਸ਼ ਦੇ ਵਿੱਚ ਕਿਤੇ ਵੀ ਕੋਈ ਗੱਲ ਹੋਵੇ, ਉਸ ਦੀ ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਵਾਜ਼ ਬੁਲੰਦ ਕਰਦੀ ਆ ਔਰ ਉਸ ਦੇ ਉੱਤੇ ਪਹਿਰਾ ਦੇ ਕੇ ਅਸੀਂ ਉਸ ਨੂੰ ਉਸ ਦੇ ਇਲਜ਼ਾਮ ਤੱਕ ਵੀ ਪਹੁੰਚਾਉਂਦੇ ਹਾਂ। ਲੇਕਿਨ ਜੋ ਨਹੀਂ ਕਰਦੇ ਉਹਨਾਂ ਨੂੰ ਮੁਬਾਰਕ ਹੈ, ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਦੇ ਹੋਏ ਸਾਰੇ ਆਪਣੇ ਵੀਰਾਂ ਦੀ ਬਾਂਹ ਫੜੇਗੀ। ਔਰ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ, ਅਸੀਂ ਪਿੱਛੇ ਉਹਨਾਂ ਨੂੰ ਕਹਿ ਕੇ ਆਏ ਸੀ ਲਾਸਟ ਈਅਰ ਕਿ ਅਸੀਂ ਤੁਹਾਡੇ ਵਾਸਤੇ ਰੁਜ਼ਗਾਰ ਪੈਦਾ ਕਰ ਰਹੇ ਹਾਂ। ਅਸੀਂ ਤੁਹਾਨੂੰ ਦਿੱਲੀ ਦੇ ਵਿੱਚ ਜਾਂ ਸਾਡੇ ਕੋਲ ਹਰਿਆਣਾ ਦੇ ਵਿੱਚ ਜਗ੍ਹਾ ਹੈ, ਅਸੀਂ ਉੱਥੇ ਫੈਕਟਰੀ ਲਾ ਕੇ ਦਿੰਦੇ ਹਾਂ। ਤੁਸੀਂ ਸ਼੍ਰੀ ਸਾਹਿਬ ਬਣਾਓ, ਤੁਸੀਂ ਕੜੇ ਬਣਾਓ, ਤੁਸੀਂ ਤਲਵਾਰਾਂ ਬਣਾਓ, ਬਰਸ਼ੇ ਬਣਾਓ, ਜਿਹੜੇ ਸਿੱਖਾਂ ਦੇ ਗੁਰਦੁਆਰਿਆਂ ਯੂਜ਼ ਹੁੰਦੇ, ਹਰ ਇੱਕ ਸਿੱਖ ਨੂੰ ਇਹਨਾਂ ਦੀ ਲੋੜ ਹੈ ਅਤੇ ਤੁਸੀਂ ਉਹ ਬਣਾਓ, ਅਸੀਂ ਤੁਹਾਨੂੰ ਰੁਜ਼ਗਾਰ ਦਿੰਦੇ ਹਾਂ। ਪਰ ਉਹ ਸਮੱਸਿਆ ਇਹ ਕਿ ਉਹ ਲੋਕ ਆਪਣੇ ਘਰਾਂ ਨੂੰ ਛੱਡਣਾ ਨਹੀਂ ਚਾਹੁੰਦੇ, ਕਿਉਂਕਿ ਉੱਥੇ ਉਹ ਪੈਦਾ ਹੋਏ ਆ, ਪਦਾਇਸ਼ ਹੈ, ਉਹ ਹਰ ਤਰ੍ਹਾਂ ਨਾਲ ਉੱਥੇ ਜੁੜੇ ਹੋਏ ਆ, ਸੋ ਨਹੀਂ ਆਉਣਾ ਚਾਹੁੰਦੇ। ਹੁਣ ਕਿਉਂਕਿ ਇੰਦੌਰ ਦੇ ਵਿੱਚ ਇੰਦੌਰ ਦੀ ਜੋ ਸਿੰਘ ਸਭਾ ਹੈ ਉਹ ਕਾਫੀ ਵੱਡੀ ਸਿੰਘ ਸਭਾ ਹੈ। ਸਰਦਾਰ ਮਨਜੀਤ ਸਿੰਘ ਭਾਟੀਆ ਉੱਥੇ ਦੇ ਪ੍ਰਧਾਨ ਹੈ। ਮੇਰੀ ਉਹਨਾਂ ਨਾਲ ਵੀ ਗੱਲ ਹੋਈ। ਭੋਪਾਲ ਦੀਆਂ ਵੀ ਸਿੰਘ ਸਭਾਵਾਂ ਵੱਡੀਆਂ ਹੈ, ਉੱਥੇ ਬਹੁਤ ਸਾਰੇ ਇੰਦੌਰ ਦੇ ਵਿੱਚ, ਭੋਪਾਲ ਦੇ ਵਿੱਚ ਅਮੀਰ ਸਿੱਖ ਵੀ ਆ। ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਅਸੀਂ ਜਿੱਥੇ ਇਹਨਾਂ ਨੂੰ ਜੋ ਲੋੜੀਂਦਾ, ਇਹਨਾਂ ਨੂੰ ਕੋਈ ਇਨਫਰਾਸਟਰਕਚਰ ਚਾਹੀਦਾ ਹੈ ਜਾਂ ਇਹਨਾਂ ਦਾ ਕੋਈ ਰੁਜ਼ਗਾਰ ਦਾ ਉੱਥੇ ਬੰਦੋਬਸਤ ਕੀਤਾ ਜਾਏ ਅਤੇ ਇਹਨਾਂ ਦੀ ਬਾਂਹ ਫੜੀ ਜਾਏ। ਅਸੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਹਾਂ। ਜਗਦੀਪ ਸਿੰਘ ਜੀ, ਤੁਸੀਂ ਗੱਲ ਕੀਤੀ ਵਣਜਾਰਾ ਸਮਾਜ ਦੀ। ਬੇਸ਼ੱਕ ਵਿਵਾਦ ਹੋਇਆ, ਤਾਲਕਟੋਰਾ ਵਾਲੇ ਸਟੇਡੀਅਮ ਦੀ ਗੱਲ ਕਰੀਏ, ਬੀੜੀ ਸਿਗਰਟ ਵਾਲਾ ਮੈਟਰ ਅਪੋਜੀਸ਼ਨ ਵੱਲੋਂ ਵੀਡੀਓ ਵਾਇਰਲ ਕੀਤੀਆਂ। ਆਪਾਂ 1% ਲਈ ਇਸ ਵਿਵਾਦ ਨੂੰ ਛੱਡ ਦਿੰਦੇ ਹਾਂ, ਕਿਉਂਕਿ ਅਸੀਂ ਲੀਗਰ ਸਿੱਖਾਂ ਦੀ ਗੱਲ ਕਰਦੇ ਹਾਂ। 14 ਕਰੋੜ ਦੀ ਤੁਸੀਂ ਗਿਣਤੀ ਕੀਤੀ, ਉਹ ਨੌਨ ਸਿੱਖ ਨੇ ਜਿਹੜਾ ਜੁੜਨਾ ਚਾਹੁੰਦੇ ਨੇ, ਮਗਰ ਸਿੱਖ ਲੀਗਰ ਸਿੱਖ ਸਾਬਤ ਸੂਰਤ ਨੇ। ਅੰਮ੍ਰਿਤਧਾਰੀ ਬੇਸ਼ੱਕ ਨਹੀਂ ਨੇ, ਲੇਕਿਨ ਮਾਫ ਕਰਨਾ, ਕਿਉਂਕਿ ਮੈਂ 2 ਸਾਲ ਉਸ ਇਲਾਕੇ 'ਚ ਕੰਮ ਕੀਤਾ। ਸਾਡੇ ਨਾਲੋਂ ਮੈਂ ਲਫ਼ਜ਼ ਵਰਤਾਂ, ਸਾਡੇ ਨਾਲੋਂ ਪੱਕੇ ਸਿੱਖ ਹੈਗੇ ਨੇ। ਉਹ ਆਪਣੇ ਕੇਸ ਕਤਲ ਨਹੀਂ ਕਰਾਉਣਾ ਚਾਹੁੰਦੇ, ਉਹ ਪੱਗ ਨਹੀਂ ਆਪਣੀ ਛੱਡਣਾ ਚਾਹੁੰਦੇ ਹੈਗੇ, ਉਹ ਸਿੱਖੀ ਨਾਲ ਜੁੜਨਾ ਚਾਹੁੰਦੇ ਨੇ। ਤੁਸੀਂ ਲਫ਼ਜ਼ ਵਰਤੇ ਕਿ ਤੁਸੀਂ MP ਦੇ ਅੰਦਰ ਅਮੀਰ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਹੈ। ਤੁਹਾਨੂੰ ਲੱਗਦਾ ਨਹੀਂ ਸਾਡੇ ਇੰਡੀਆ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਕਰੋੜਪਤੀ, ਅਰਬਪਤੀ, ਵੱਡੇ ਵੱਡੇ ਇੰਡਸਟਰੀ ਸਿੱਖ ਹੈਗੇ ਨੇ। ਅਗਰ ਉਹ ਆਪਣਾ ਇਲਾਕਾ ਨਹੀਂ ਛੱਡ ਕੇ ਆਉਣਾ ਚਾਹੁੰਦੇ ਤਾਂ ਇੰਡਸਟਰੀਆਂ ਉੱਥੇ ਲਗਾਈਏ। ਕਿਤੇ ਨਾ ਕਿਤੇ ਬਾਂਹ ਫੜਨ ਦੀ ਲੋੜ ਸਾਨੂੰ ਕਿਤੇ ਨਾ ਕਿਤੇ ਦਿਖਦੀ ਹੈ। ਅਤੇ ਇਸ ਚੀਜ਼ ਦੇ ਲਈ ਤੁਸੀਂ ਕਹਿਤਾ ਕਿ ਜ਼ਿਕਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹਦੇ ਉੱਤੇ ਦਿੱਲੀ ਕਮੇਟੀ ਵੱਲੋਂ ਹੋਰ ਉਪਰਾਲੇ ਕੀਤੇ ਜਾਣਗੇ। ਜੀ ਬਿਲਕੁਲ, ਇਹ ਜਿਹੜੀ ਤੁਸੀਂ ਗੱਲ ਕਹੀ ਆ, ਇਹ ਬਿਲਕੁਲ ਪੱਕੀ ਗੱਲ ਹੈ ਕਿ ਉਹ ਲੋਕ ਸਾਬਤ ਸੂਰਤ ਹੈ ਔਰ ਉਹਨਾਂ ਦੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਅੰਮ੍ਰਿਤਧਾਰੀ ਆ। ਇਸ ਗੱਲ ਦੀ ਵੀ ਖੁਸ਼ੀ ਹੈ ਔਰ ਗੁਰਬਾਣੀ ਪੜ੍ਹਦੇ ਆ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ। ਸੋ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਹੈ ਕਿ ਸਾਡਾ ਪਹਿਲਾ ਟੀਚਾ ਹੈ ਕਿ ਉਹਨਾਂ ਦੀਆਂ ਜੋ ਬੇਸਿਕ ਸਮੱਸਿਆਵਾਂ ਸਰਕਾਰ ਦੇ ਨਾਲ ਅਸੀਂ ਗੱਲਬਾਤ ਰਾਹੀਂ ਉਹ ਹੱਲ ਕਰਾਈਏ। ਉਸ ਤੋਂ ਬਾਅਦ ਉਹਨਾਂ ਦੇ ਲਈ ਚਾਹੇ ਅਸੀਂ ਸਰਕਾਰ ਦੇ ਮਾਧਿਅਮ ਦੇ ਨਾਲ ਸਕਿੱਲ ਡਿਵੈਲਪਮੈਂਟ ਦੇ ਉੱਥੇ ਮੌਕੇ ਜਿਹੜੇ ਉਹਨਾਂ ਨੂੰ ਦਈਏ, ਜਾਂ ਅਸੀਂ ਦਿੱਲੀ ਕਮੇਟੀ ਵੱਲੋਂ ਕਰਾਂਗੇ, ਜਾਂ ਅਸੀਂ ਜਿਹੜੇ ਧਨਾੜ ਸਿੱਖ ਹੈ ਉਹਨਾਂ ਨੂੰ ਬੇਨਤੀ ਕਰਾਂਗੇ, ਜਾਂ ਹੋਰ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉੱਥੇ ਅਸੀਂ ਸਕੂਲ ਖੋਲ੍ਹੀਏ, ਉੱਥੇ ਅਸੀਂ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਖੋਲ੍ਹੀਏ, ਤਾਂ ਕਿ ਉਹ ਉਸ ਲਾਈਨ ਨੂੰ ਛੱਡ ਕੇ ਜਿਹੜੀ ਕਿਤੇ ਨਾ ਕਿਤੇ ਇਲੀਗਲ ਹੈ। ਕਿਉਂਕਿ ਦੇਖੋ ਅਸੀਂ ਇਲੀਗਲ ਕੋਈ ਵੀ ਗੱਲ ਹੋਵੇ, ਚਾਹੇ ਉਹ ਪੰਜਾਬ ਹੋਵੇ ਚਾਹੇ ਦਿੱਲੀ ਹੋਵੇ, ਅਗਰ ਕੋਈ ਵੀ ਕੰਮ ਜਿਹੜਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਆ, ਉਹਦੇ ਵਿੱਚ ਅਸੀਂ ਉਸ ਨੂੰ ਉਤਸ਼ਾਹਿਤ ਨਹੀਂ ਕਰਾਂਗੇ। ਲੇਕਿਨ ਹਾਂ, ਕਾਨੂੰਨ ਦੇ ਦਾਇਰੇ ਦੇ ਵਿੱਚ ਜਿਹੜਾ ਕੰਮ ਹੋ ਸਕਦਾ, ਜਿਹੜਾ ਰੁਜ਼ਗਾਰ ਮਿਲ ਸਕਦਾ, ਉਹ ਅਸੀਂ ਜ਼ਰੂਰ ਉਹਨਾਂ ਨੂੰ ਮੁਹੱਈਆ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਅਖੀਰਲਾ ਸਵਾਲ ਕਿ ਜ਼ੁਲਮ ਦੀ ਜਦੋਂ ਗੱਲ ਆਉਂਦੀ ਹੈ, ਤੁਸੀਂ ਕਿਹਾ ਕਿ ਤੁਹਾਡੇ ਨੂੰ ਖਬਰਾਂ ਆਈਆਂ ਸਨ, ਡਿਟੇਲਸ ਆਈ ਸੀ ਕਿ ਜ਼ੁਲਮ ਹੋ ਰਿਹਾ, ਤੁਸੀਂ ਚੀਫ ਮਿਨਿਸਟਰ ਨਾਲ ਮੁਲਾਕਾਤ ਕਰਿਆ। ਅਗਰ ਆਉਣ ਵਾਲੇ ਸਮੇਂ 'ਚ ਫਿਰ ਕੋਈ ਘਟਨਾ ਹੁੰਦੀ ਹੈ, ਚੀਫ ਮਿਨਿਸਟਰ ਆਫਿਸ ਦੇ ਨਾਲ ਤੁਸੀਂ ਕੰਟੈਕਟ ਹੋਏਗਾ, ਦਿੱਲੀ ਕਮੇਟੀ ਕੋਈ ਐਕਸ਼ਨ ਲਏਗੀ ਇਸ ਚੀਜ਼ ਦੇ ਉੱਤੇ ਕਿ ਕੱਲ੍ਹ ਨੂੰ ਫਿਰ ਕੋਈ ਐਸੀ ਘਟਨਾ ਵਾਪਰਦੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਕਿ ਕਿਸੇ ਨੂੰ ਨਜਾਇਜ਼ ਚੁੱਕਿਆ ਗਿਆ ਜਾਂ ਉਹਨਾਂ ਦਾ ਕੋਈ ਢਾਬਾ ਹੈ, ਉਹਨਾਂ ਦਾ ਘਰ ਤੋੜ ਦਿੱਤਾ ਜਾਏਗਾ, ਤਾਂ ਫਿਰ ਕੀ ਦਿੱਲੀ ਕਮੇਟੀ ਦੁਬਾਰਾ ਕੰਟੈਕਟ ਕਰੇਗੀ ਸਾਰੇ ਮਸਲੇ? ਜੀ ਬਿਲਕੁਲ, ਇਹ ਅਸੀਂ ਮੀਟਿੰਗ ਦੇ ਵਿੱਚ ਵੀ CM ਸਾਹਿਬ ਨੂੰ ਬਿਲਕੁਲ ਇਸ ਗੱਲ ਦੇ ਉੱਤੇ ਆਗਾਹ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਿੱਖ ਦਾ ਨੁਕਸਾਨ ਨਹੀਂ ਕੀਤਾ ਜਾਏ। ਜੋ ਬਣਦੀ ਕਾਰਵਾਈ, ਅਗਰ ਕਿਸੇ ਨੇ ਕੋਈ ਗਲਤ ਕੀਤਾ ਹੈ, ਕੋਈ ਇਲੀਗਲ ਕੀਤਾ ਹੈ, ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੀਤਾ ਹੈ, ਉੱਤੇ ਜੋ ਬਣਦੀ ਕਾਰਵਾਈ ਆ ਉਹ ਸਰਕਾਰ ਕਰਨੀ ਆ ਜਾਂ ਪੁਲਿਸ ਕਰਦੀ ਆ, ਉਹ ਤੇ ਕਿਸੇ ਤੇ ਵੀ ਹੋ ਸਕਦਾ ਹੈ। ਪਰ ਕਿਸੇ ਨੂੰ ਨਜਾਇਜ਼ ਨਾ ਤੰਗ ਕੀਤਾ ਜਾਏ, ਕਿਸੇ ਦਾ ਕੋਈ ਨੁਕਸਾਨ ਨਾ ਕੀਤਾ ਜਾਏ, ਕਿਸੇ ਦੀ ਜਾਇਦਾਦ ਨੂੰ ਨੁਕਸਾਨ ਨਾ ਕੀਤਾ ਜਾਏ। ਇਸ ਦੇ ਉੱਤੇ CM ਸਾਹਿਬ ਨੇ ਬਿਲਕੁਲ ਸਾਨੂੰ ਡਟ ਕੇ ਕਿਹਾ ਕਿ ਅਗਰ ਤੁਹਾਡੇ
ਐਸਾ ਕੋਈ ਵੀ ਨਜ਼ਰ ਦੇ ਵਿੱਚ ਕੇਸ ਆਂਦਾ ਹੈ ਤੇ ਮੈਨੂੰ ਤੁਰੰਤ ਸੂਚਿਤ ਕਰੋ, ਸੀਐਮ ਆਫਿਸ ਨੂੰ ਸੂਚਿਤ ਕਰੋ, ਤੁਰੰਤ ਉਹਦਾ ਸੰਗਿਆਨ ਲਿਆ ਜਾਏਗਾ। ਬਿਲਕੁਲ ਸੰਗਤ ਜੀ, ਲੱਖਾਂ ਕਰੋੜਾਂ ਦੀ ਗਿਣਤੀ ਦੇ ਅੰਦਰ ਆਪਣੇ ਗਰੀਬ ਬੜੇ ਸਿੱਖ ਲੀਗਰ ਸਿੱਖਾਂ ਦੀ ਬਾਂਹ ਫੜਨ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਉਪਰਾਲਾ ਕੀਤਾ, ਪੂਰੀ ਜਾਣਕਾਰੀ ਜਨਰਲ ਸਕੱਤਰ ਸਾਹਿਬ ਜਗਦੀਪ ਸਿੰਘ ਕਾਲੋ ਨੇ ਦਿੱਤੀ ਹੈ। ਆਉਣ ਵਾਲੇ ਸਮੇਂ 'ਚ ਇਹ ਜੀ ਕੋਈ ਘਟਨਾ ਵਾਪਰੇਗੀ ਤਦ ਵੀ ਆਪਾਂ ਔਰ ਇਸ ਮਸਲੇ ਦੇ ਨਾਲ ਖਾਸ ਕਰਕੇ ਮੱਧ ਪ੍ਰਦੇਸ਼ ਔਰ ਹੋਰ ਸਟੇਟਾਂ ਦੇ ਅੰਦਰ, ਰਾਜਸਥਾਨ ਦੀ ਗੱਲ ਕਰ ਲਈਏ, ਕਰਨਾਟਕਾ ਦੀ ਗੱਲ ਕਰ ਲਈਏ, ਸਿੱਖ ਲੀਗਰ ਸਿੱਖਾਂ ਦੇ ਨਾਲ ਵਾਪਰਨ ਵਾਲੀ ਕਿਸੇ ਵੀ ਘਟਨਾ ਦੀ ਅਗਲੀ ਅਪਡੇਟ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਦਾ ਜਗਦੀਪ ਸਿੰਘ ਤੋਂ ਇਜਾਜ਼ਤ। ਜਗਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।